ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ, ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ ਐਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ, ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ 'ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ, ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ। ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ, ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ, ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਢੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ 'ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ, ਮੇਰੇ ਮਨ ਦੀ ਭਾਵਨਾ ਹੈ ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ ਹੈ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ, ਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ। ਸਾਡੇ ਕੋਲ ਤੇ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ, ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। TV ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ Paytm, Google Pay, PhonePe ਵੀ ਕਰ ਸਕਦੇ ਹੋ, ਔਰ ਅਕਾਊਂਟ ਡਿਟੇਲ ਵੀ TV ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ, ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ। ਉਹ ਨੰਬਰ ਵੀ ਤੁਹਾਡੇ TV ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ, ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ। ਆਪ ਜੀ ਆਪਣਾ ਮੈਸੇਜ ਦਿਓ ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ
ट्रस्ट के अकाउंट दे विच पा सकते हो। ये मेरी बेनती मोढे नाल मोढा जोड़ के आओ इस मुहिम दे विच शामिल होइए। वाहिगुरू जी का खालसा, वाहिगुरू जी की फतेह। कहंदे भगवान नूं की पसंद है की ना पसंद है, ते फिर वो महापुरख पता की बोलते ने, कहंदे घमंड दे नाल चढ़ियां होइयां अखां भगवान नूं पसंद नहीं। हाँ जी, घमंड दे नाल ਜਿਹੜੀਆਂ ਅੱਖਾਂ ਚੜੀਆਂ ਪਈਆਂ ਨਾ, ਘਮੰਡ ਚੜਿਆ ਪਿਆ, ਨਸ਼ਾ ਚੜਿਆ ਪਿਆ, ਕਹਿੰਦੇ ਉਹ ਅੱਖਾਂ ਪਸੰਦ ਨਹੀਂ, ਉਹਨੂੰ ਤੇ ਨਿਮਰਤਾ ਵਾਲੀਆਂ ਅੱਖਾਂ ਪਸੰਦ ਨੇ। ਭਾਵ ਜਿਹੜਾ ਅੰਦਰੋਂ ਝੁਕਿਆ ਪਿਆ, ਅੰਦਰੋਂ, ਹਾਂਜੀ, ਉਹ ਪਸੰਦ ਹੈ। ਜਿਹੜਾ ਅਹੰਕਾਰ ਦੇ ਵਿੱਚ ਨਸ਼ਾ ਜਿਹਨੂੰ ਅਹੰਕਾਰ ਦਾ ਚੜਿਆ, ਸਤਿਗੁਰੂ ਵੀ ਬਾਣੀ 'ਚ ਕਹਿੰਦੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਕਹਿੰਦੇ ਅਹੰਕਾਰ ਦੇ ਨਸ਼ੇ ਵਿੱਚ ਚੜੀਆਂ ਹੋਈਆਂ ਅੱਖਾਂ ਪਸੰਦ ਨਹੀਂ ਪਰਮੇਸ਼ਰ ਨੂੰ। ਜਿਹੜਾ ਗਲਤ ਮਾਰਗ ਦੇ ਉੱਤੇ ਪੈਰ ਰੱਖਦਾ ਹੈ ਨਾ, ਉਹ ਪੈਰ ਵੀ ਪਸੰਦ ਨਹੀਂ, ਅੱਖਾਂ ਪਸੰਦ ਨਹੀਂ ਜਿਹੜੀਆਂ ਚੜੀਆਂ ਨਸ਼ੇ ਦੇ ਵਿੱਚ, ਅਹੰਕਾਰ ਦੇ ਨਸ਼ੇ ਵਿੱਚ। ਕਹਿੰਦੇ ਉਹ ਪੈਰ ਵੀ ਪਸੰਦ ਨਹੀਂ ਜਿਹੜੇ ਗਲਤ ਮਾਰਗ ਤੇ ਚੱਲਦੇ ਨੇ। ਉਹ ਹੱਥ ਵੀ ਪਸੰਦ ਨਹੀਂ ਜਿਹੜੇ ਪਿਆਰਿਓ ਕਿਸੇ ਦਾ ਹੱਕ ਖੋ ਲੈਂਦੇ ਨੇ, ਉਹ ਹੱਥ ਵੀ ਪਸੰਦ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਜਿਹੜੀ ਜ਼ੁਬਾਨ ਝੂਠੀਆਂ ਗਵਾਈਆਂ ਭਰਦੀ ਹੈ ਨਾ, ਹਰ ਵੇਲੇ ਨਿੰਦਿਆ ਕਰਦੀ ਹੈ, ਝੂਠ ਬੋਲਦੀ ਹੈ, ਕਹਿੰਦੇ ਪਰਮੇਸ਼ਰ ਨੂੰ ਉਹ ਜ਼ੁਬਾਨ ਵੀ ਪਸੰਦ ਨਹੀਂ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਉਹਨਾਂ ਨੂੰ ਪਸੰਦ ਹੈ ਸਦ ਮਾਰਗ ਦੇ ਉੱਤੇ ਚੱਲਦੇ ਪੈਰ। ਆ ਸਤ ਸੰਗਤ ਵਿੱਚ ਜਿਹੜੇ ਪੈਰ ਚੱਲ ਚੱਲ ਕੇ ਜਾਂਦੇ ਨਾ, ਇਹ ਪੈਰ ਪਸੰਦ ਨੇ। ਪਰਮੇਸ਼ਰ ਨੂੰ ਪਸੰਦ ਹੈ ਪਿਆਰਿਓ ਜਿਹੜੇ ਸੇਵਾ ਦੇ ਵਿੱਚ ਸਹਿਯੋਗ ਦਿੰਦੇ ਨੇ ਹੱਥ, ਉਹ ਹੱਥ ਪਰਮੇਸ਼ਰ ਨੂੰ ਪਸੰਦ ਹੈ। ਜਿਨ੍ਹਾਂ ਦੀ ਜ਼ੁਬਾਨ ਮਿੱਠੀ ਹੈ ਤੇ ਜਿਨ੍ਹਾਂ ਦੀ ਜ਼ੁਬਾਨ ਦੇ ਵਿੱਚੋਂ ਭਲਾਈ ਦੇ ਹੀ ਬੋਲ ਨਿਕਲਦੇ ਨੇ, ਉਹ ਵਾਲੀ ਜ਼ੁਬਾਨ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਰਮੇਸ਼ਰ ਨੂੰ ਪਸੰਦ ਹੈ ਉਲਾਸ ਨਾਲ, ਨਾਮ ਨਾਲ ਭਰਿਆ ਹੋਇਆ ਹਿਰਦਾ। ਪਰਮੇਸ਼ਰ ਨੂੰ ਪਸੰਦ ਹੈ ਸ਼ਾਂਤ ਮਸਤਕ, ਸ਼ਾਂਤ ਮਸਤਕ। ਉਹ ਤੇਰੇ ਮੱਥੇ ਵੱਲ ਵੀ ਕੋਈ ਵੇਖੇ, ਉਹ ਵੀ ਆਪਣੀਆਂ ਦੁੱਖ ਬਿਮਾਰੀਆਂ ਭੁੱਲ ਜਾਵੇ। ਇਦਾਂ ਦਾ ਤੇਰਾ ਮੱਥਾ ਹੋਵੇ, ਇਦਾਂ ਤੇਰੇ ਚਿਹਰੇ ਦੇ ਉੱਤੇ ਖਿੜਿਆਪਨ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਚਿਹਰੇ ਦੇ ਉੱਤੇ ਪ੍ਰਸੰਨਤਾ ਦੇ ਭਾਵ ਤੇ ਬੁੱਲਾਂ ਦੇ ਉੱਤੇ ਪਿਆਰੀ ਪਿਆਰੀ ਮੁਸਕਾਨ, ਆ ਚੀਜ਼ਾਂ ਪਸੰਦ ਨੇ ਪਰਮੇਸ਼ਰ ਨੂੰ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ, ਧੰਨ ਬਾਬਾ ਦੀਪ ਸਿੰਘ ਜੀ। ਪਰ ਇਹ ਚੀਜ਼ਾਂ ਹੈਣ ਬੜੀਆਂ ਕੀਮਤੀ, ਬੜੀਆਂ ਕੀਮਤੀ, ਉਦਾਂ ਨਹੀਂ ਮਿਲਦੀਆਂ। ਹੁਣ ਮੈਂ ਗੱਲਾਂ ਕੀਤੀਆਂ, ਤੁਸੀਂ ਸੁਣ ਲਈਆਂ, ਇਹ ਸਭ ਚੀਜ਼ਾਂ ਮਿਲ ਜਾਣਗੀਆਂ? ਨਹੀਂ, ਇਹ ਚੀਜ਼ਾਂ ਮਿਲਦੀਆਂ ਕਦੋਂ ਨੇ? ਜਦੋਂ ਬੰਦਾ ਅੰਮ੍ਰਿਤ ਵੇਲੇ ਨਾਲ ਜੁੜਦਾ ਹੈ, ਜਦੋਂ ਬੰਦਾ ਬੰਦਗੀ ਨਾਲ ਜੁੜਦਾ ਹੈ, ਜਦੋਂ ਬੰਦਾ ਬਾਣੀ ਨਾਲ ਜੁੜਦਾ ਹੈ, ਬਾਣੇ ਨਾਲ ਜੁੜਦਾ ਹੈ, ਚੁਪਹਿਰਿਆਂ ਨਾਲ ਜੁੜਦਾ ਹੈ, ਰਹਿਣ ਸਬਾਈਆਂ ਨਾਲ ਜੁੜਦਾ ਹੈ, ਜਦੋਂ ਭੱਜ ਭੱਜ ਕੇ ਸਤ ਸੰਗਤ ਵਿੱਚ ਜਾਂਦਾ ਹੈ ਨਾ, ਉਦੋਂ ਆਹ ਚੀਜ਼ਾਂ ਆਟੋਮੈਟਿਕ ਝੋਲੀ ਵਿੱਚ ਪੈਣੀਆਂ ਸ਼ੁਰੂ ਹੋ ਜਾਂਦੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਤ ਸੰਗ ਵਿੱਚ ਜਦੋਂ ਬੰਦਾ ਜਾਂਦਾ ਹੈ ਨਾ, ਸਤ ਸੰਗ ਵਿੱਚ ਜਾਂਦਾ ਹੈ, ਉਦੋਂ ਆਹ ਚੀਜ਼ਾਂ ਝੋਲੀ 'ਚ ਪੈਂਦੀਆਂ ਨੇ। ਪਿਆਰਿਓ, ਆ ਮਨੁੱਖਾ ਜਨਮ ਮਿਲਿਆ, ਸੁਭਾਗ, ਚੰਗੀ ਗੱਲ, ਮਹਾਰਾਜ ਨੇ ਸਾਨੂੰ ਇਹ ਮਨੁੱਖਾ ਦੇਖ ਹੀ ਦਿੱਤੀ ਹੈ। ਪਰ ਉਸ ਤੋਂ ਵੀ ਵੱਡਾ ਸੁਭਾਗ ਤਾਂ ਜਦੋਂ ਮਨੁੱਖਾ ਜਨਮ ਧਾਰਨ ਕਰਕੇ ਬੰਦਾ ਸਤ ਸੰਗਤ ਵਿੱਚ ਜੁੜਦਾ ਹੈ ਤੇ ਆਪਣੇ ਗੁਰੂ ਨੂੰ ਮਿਲਣ ਦੇ ਹਰ ਵੇਲੇ ਯਤਨ ਕਰਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਜਦੋਂ ਗੁਰੂ ਨੂੰ ਮਿਲਣ ਦੇ ਯਤਨ ਕਰਦਾ ਤੇ ਉਹਨਾਂ ਯਤਨਾਂ ਦੇ ਵਿੱਚ ਮਹਾਂਪੁਰਖਾਂ ਦੀ ਸੰਗਤ ਨੂੰ ਸ਼ਾਮਲ ਕਰ ਲੈਂਦਾ, ਸੰਤਾਂ ਦੀ ਸੰਗਤ ਨੂੰ ਸ਼ਾਮਲ ਕਰ ਲੈਂਦਾ। ਤੇ ਸੱਚੀ ਗੱਲ ਏ, ਜਦੋਂ ਜੀਵਨ ਵਿੱਚ ਸੰਤ ਆਉਂਦੇ ਨੇ ਤੇ ਹਰ ਵੇਲੇ ਅੰਦਰ ਬਸੰਤ ਬਣ ਜਾਂਦੀ ਹੈ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਮੇਰੀ ਨਿਮਰਤਾ ਸਹਿਤ ਬੇਨਤੀ, ਆ ਸਤ ਸੰਗਤ ਨਾ ਕਦੀ ਛੱਡੋ, ਅੰਮ੍ਰਿਤ ਵੇਲੇ ਨਾ ਛੱਡੋ।
बाणी दे लड़ ना छड्डो, जिहो जिहा मर्जी माहौल आ जाए सुखमनी साहिब दा लड़ नहीं छड्डना, जपजी साहिब दा लड़ नहीं छड्डना। गुरु मेहर करे आप सवरो, परिवार सवारो, समाज आपे ही सवर जाएगा। प्यार नाल सारे फतेह बुलाओ। वाहिगुरु जी का खालसा, वाहिगुरु जी की फतेह। गुरु अर्जन देव पातशाह जी दे प्यारे मिठे बोल गुरु ग्रंथ साहिब जी दे 206 नंबर अंग दे उत्ते दर्ज, तुझ बिन कमन हमारा मेरे प्रीतम प्राण आधारा। सारी संगत प्यार दे विच मेरे नाल नाल ये शब्द पढ़ियो, कोई रसना मंझी ना रहे जी।
सजन सुहेले सर्व सुखा मैं तुझते पाए मेरे ठाकुर अगे अतोले मेरे ठाकुर अगे अतोले मेरे प्रीतम प्राण आधारा मेरे प्रीतम बोलो प्राण आधारा तुझ बिन कवन हमारा तुझ बिन कवन हमारा धन गुरु रामदास जी धन गुरु रामदास जी धन गुरु रामदास जी धन गुरु रामदास जी तुझे बिन कवन हमारा तुझ बिन कवन हमारा धन गुरु रामदास जी गुरु रामदास जी प्यार नन्ना धन जी धन बाबा दीप सिंह जी धन खंडे वाणिया वरन न साको तुमरे रंगा गुण निधान सुख दाते वरन न साको तुमरे रंगा गुण निधान सुख दाते अगम अगोचर प्रभ अविनाशी पूरे गुण ते जाते पूरे गुण ते जाते मेरे प्रीतम प्राण आधारा मेरे प्रीतम प्राण आधारा तुझ बिन कवन हमारा तुझ बिन कवन हमारा बाबा दीप सिंह जी बाबा दीप सिंह जी बाबा दीप सिंह जी बाबा दीप सिंह जी तुझ बिन कवन हमारा तुझ बिन कवन हमारा
लखो धन बाबा दीप सिंह जी। परम काटे किए नह केवल जब ते हो मैं मारी। परम काटे किए नह केवल जब ते हो मैं मारी। जन्म मरण को चूको सहसा साध संगत दरसारी। साध संगत दरसारी। पढ़ो मेरे प्रीतम प्राण आधारा। मेरे प्रीतम प्राण आधारा। तुझ बिन कवन हमारा। तुझ बिन कवन हमारा। तन गुरु रामदास जी, तन गुरु रामदास जी। धन गुरु रामदास जी। धन गुरु रामदास जी। तुझ बिन कवन हमारा। तुझ बिन कवन हमारा। ਅਨਖੰਡੇ ਵਾਲਿਆ ਸਭ ਤੇ ਮੇਰਾ ਕਰ ਦੇ। चरण पखार करो गुर सेवा। पार जाऊं लख परिया। चरण पखार करो गुर सेवा। पार जाऊं लख परिया। जेह परसाद एहो पहुँचल तरिया। जन नानक प्रेम संग मिलिया। जन नानक प्रेम संग मिलिया। पढ़ो मेरे प्रीतम प्राण आधारा। मेरे प्रीतम प्राण आधारा। तुझ बिन कवन हमारा। तेरे बिना कोई नहीं मेरा। तुझ बिन कवन
वाह फिर बोलो तुझ बिन कवन। बाबा दीप सिंह जी, बाबा दीप सिंह जी, बाबा दीप सिंह अरे जी, बाबा दीप सिंह जी। तुझ बिन कवन हमारा, तुझ बिन कवन हमारा, तुझ बिन कवन हमारा, तुझ बिन कवन हमारा। संगत बोले बोलो तुझ बिन। मैं मन तेरी टेक, मैं मन तेरी टेक मेरे प्यारे, मैं मन तेरी टेक। और सियाणपा बिरछियां प्यारे, राखन को तुम एक, तुझ बिन कवन हमारा, कवन हमारा, तुझ बिन कवन हमारा, तुझ बिन कवन हमारा। तुझ बिन अवर नहीं मैं दूजा, तू मेरे मन माही, तू मेरे मन माही, बोलो तू मेरे मन माही। तुझ बिन अवर नहीं मैं दूजा, तू मेरे मन माही, मेरे मन माही, सारे तू मेरे मन माही। तू साजन संगी प्रभु मेरा, काहे जी डराही, काहे जी डराही, काहे जी डराही। तुमरी ओट तुम्हारी आशा, तुमरी ओट तुम्हारी आशा, तुमरी ओट तुम्हारी आशा, तुमरी ओट तुम्हारी आशा। बैठते उठत सोवत जागत, बिसर नहीं तू सास की रसा, बिसर नहीं तू सास की रसा, बिसर नहीं तू सास की रसा। राख राख शरण प्रभ अपनी, अगन सागर विकराला, अगर सागर विकराला, अगर सागर विकराला। नानक के सुख दाते सतगुर, हम तुमरे बाल गोपाला, हम तुमरे बाल गोपाला, हम तुमरे बाल गोपाला। जी तुझ बिन कवन हमारा, तुझ बिन कवन हमारा। बोलो तुझ बिन कवन हमारा, तुझ बिन कवन हमारा। तेरे भरोसे प्यारे मैं ना
पिता माया, तू हर पिता माया, तू हर पिता माया। सोहेला कहन कहावन तेरा बिखम पावन, हाँ मान तान करो तेरा, हाँ जानो आपा। सब ही मदद सबे ते बाहर बेमौताज बापा। पिता हो जानो नहीं तेरी कवन जुगता, बंधन मुक्त संतो मेरी राखे ममता। पै कृपाल ठाकुर रहो आवन जाना, गुर मिल नानक पार ब्रह्म पशाना। तेरे परोसे प्यारे मैं लाड लडाया, मैं लाड लडाया, मैं लाड लडाया। जी तुझे बिन कवन हमारा, तुझे बिन कवन हमारा। मेरे प्रीतम प्राण अधारा, मेरे प्रीतम प्राण अधारा। तुझे बिन कवन हमारा, तुझे बिन कवन हमारा। धन गुरु रामदास जी, धन गुरु रामदास जी, धन गुरु रामदास जी, धन गुरु रामदास दास जी। तुझ बिन कवन हमारा, तुझे बिन कवन हमारा। बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी। तुझ बिन कवन हमारा, तुझे बिन कवन हमारा। तुझ बिन कवन हमारा। तुझे बिन कवन हमारा।
वाहिगुरु 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 ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਈਂ ਦਾ ਆਗਮਨ ਦਾ ਦਿਨ ਨੇੜੇ ਆ ਰਿਹਾ। ਇਹੋ ਜਿਹਾ ਪਿਆਰ ਸਾਡਾ ਸਾਰਿਆਂ ਦਾ ਗੁਰੂ ਰਾਮਦਾਸ ਜੀ ਦੇ ਚਰਨਾਂ ਨਾਲ ਬਣ ਜੇ, ਬਾਪੂ ਜੀ ਦੇ ਨਾਲ ਬਣ ਜੇ ਕਿ ਮਾਲਕ ਜੀ ਮੇਰੇ ਪ੍ਰੀਤਮ ਪ੍ਰਾਨ ਆਧਾਰਾ
तुझ बिन कवन हमारा, तेरे बिना मेरा कोई होर आसरा नहीं। आखो धन गुरु रामदास जी, धन गुरु रामदास जी। तुसी मेरे प्रीतम हो, मेरे प्राणा दे आधार हो, मेरी जिंद जान हो, ते मेरा तुहाडे बिना दूजा है ही कोई नहीं। इहो जिहा प्यार, और मैं सच कह रहा, ਜਦੋਂ ਇਹੋ ਜਿਹਾ ਪਿਆਰ ਅਸੀਂ ਕਰਦੇ ਹਾਂ ਨਾ ਮਾਲਕ ਪਿਤਾ ਦੇ ਚਰਨਾਂ ਦੇ ਨਾਲ, ਤੇ ਗੁਰੂ ਰਾਮਦਾਸ ਜੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਰਤ ਕੇ, ਕਿਸੇ ਨਾ ਕਿਸੇ ਰੂਪ ਦੇ ਵਿੱਚ ਵਰਤ ਕੇ ਸਾਡੇ ਪਰਦਿਆਂ ਨੂੰ ਢੱਕ ਲੈਂਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਦੋਂ ਅੰਦਰੋਂ ਇਹੋ ਜਿਹਾ ਪਿਆਰ ਪਾਵਾਂਗੇ ਨਾ, ਤੇਰੇ ਬਿਨਾ ਹੈ ਹੀ ਕੋਈ ਨਹੀਂ। ਚੰਗਾ ਮੰਦਾ ਬੁਰਾ ਭਲਾ ਤੇਰਾ ਵਾਂ, ਔਗਣਿਆਰਾ ਵਾਂ ਗੁਣਵਾਨ ਵਾਂ ਤੇਰਾ ਵਾਂ, ਜਾਤ ਤੋਂ ਉੱਚਾ ਵਾਂ ਨੀਵਾਂ ਵਾਂ ਤੇਰਾ ਵਾਂ, ਹੈ ਜੀ। ਰੂਪ ਸੋਹਣਾ ਨਹੀਂ ਸੋਹਣਾ ਤੇਰਾ ਵਾਂ, ਸ਼ਰੀਰ ਰਾਜੀ ਹੈ ਤਾਂ ਵੀ ਤੇਰਾ, ਢਿੱਲਾ ਤਾਂ ਵੀ ਤੇਰਾ, ਕਥਾ ਕਰਾਈ ਤਾਂ ਵੀ ਤੇਰਾ, ਕੀਰਤਨ ਕਰਾਉਣਾ ਤਾਂ ਵੀ ਤੇਰਾ, ਜੇ ਕਿਤੇ ਕੋਈ ਸੇਵਾ ਕਰਾ ਰਹੇ ਆ ਤਾਂ ਵੀ ਮੈਂ ਤੇਰਾ। ਹਰ ਪੱਖ ਤੋਂ ਜਦੋਂ ਇਹ ਸਿਸਟਮ ਬਣ ਜਾਏਗਾ ਨਾ ਅੰਦਰ, ਕਿ ਤੇਰੇ ਬਿਨਾ ਤੇ ਹੈ ਹੀ ਕੋਈ ਨਹੀਂ ਮੇਰਾ, ਔਕਾਤ ਮੇਰੀ ਤੇਰੇ ਬਿਨਾ ਹੈ ਹੀ ਕੱਖ ਨਹੀਂ, ਤੂੰ ਹੈ ਤੇ ਮੇਰਾ ਵਜੂਦ ਏ, ਤੇਰੇ ਨਾਲ ਮੈਂ ਵਾਂ, ਮੇਰੇ ਕਰਕੇ ਤੂੰ ਨਹੀਂ, ਤੇਰੇ ਕਰਕੇ ਮੈਂ ਵਾਂ। ਜਦੋਂ ਅੰਦਰੋਂ ਇਹੋ ਜੀ ਮੁਹੱਬਤ ਕਰਾਂਗੇ ਨਾ, तुझ बिन कमन हमारा, मेरे प्रीतम प्राण आधारा। ते मैं सच कह रहा प्यारिओ, साडे उत्ते आउण वाला जिहड़ा मुश्किलां दा समा भी है ना, गुरु रामदास जी नूं सूली दा कंडा बना के कटना पएगा। बोले सो निहाल सत श्री अकाल। जिन्हां दा शब्द असीं पढ़ रहे हैं ना, गुरु अर्जन दे पातशाह जी दा, ਉਹਨਾਂ ਨੇ ਸਾਨੂੰ ਜਾਚ ਸਿਖਾਈ ਆਪਣੇ ਜੀਵਨ ਦੇ ਵਿੱਚ ਢਾਲ ਕੇ ਸਭ ਨੂੰ ਪਤਾ ਹੈ ਪ੍ਰਿਥੀ ਚੰਦ ਨੇ ਬੜੀ ਈਰਖਾ ਕਮਾਈ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਨਾਲ ਕਿ ਗੱਦੀ ਤੇ ਹੱਕ ਤੇ ਮੇਰਾ ਬਣਦਾ ਹੈ। ਗੁਰੂ ਰਾਮਦਾਸ ਦਾ ਵੱਡਾ ਪੁੱਤ ਤੇ ਮੈਂ ਹਾਂ। ਹੁਣ ਤੁਸੀਂ ਸਿਆਣੇ ਹੋ, ਦੁਨਿਆਵੀ ਪੱਖ ਦੇ ਤਲ ਤੋਂ ਜੇ ਵੇਖੀਏ ਨਾ, ਦੁਨਿਆਵੀ ਪੱਖ ਤੋਂ ਜਦੋਂ ਬਾਪ ਚੜ੍ਹਾਈ ਕਰਦਾ ਪੱਗ ਦਿੱਤੀ ਜਾਂਦੀ ਹੈ ਵੱਡੇ ਪੁੱਤ ਨੂੰ, ਪਰ ਇੱਥੇ ਕੋਈ ਦੁਨਿਆਵੀ ਸਿਸਟਮ ਨਹੀਂ ਗੁਰੂ ਘਰ 'ਚ, ਇੱਥੇ ਤੇ ਅਧਿਆਤਮਕਤਾਈ ਦਾ ਸਿਸਟਮ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਹਦੀਆਂ ਕਮਾਈਆਂ ਵੱਡੀਆਂ, ਜਿਹਦਾ ਬੰਦਗੀ ਦਾ ਪਿੰਨਾ ਵੱਡਾ, ਜਿਹਦੇ ਤੇ ਕਿਰਪਾ ਵੱਡੀ, ਉਹ ਹੀ ਫਿਰ ਸਭ ਕੁਝ ਲੈ ਜਾਂਦਾ ਹੈ। ਗੁਰੂ ਅਰਜਨ ਦੇ ਪਾਤਸ਼ਾਹ ਉਮਰ 'ਚ ਭਾਵੇਂ ਪ੍ਰਿਥੀ ਚੰਦ ਤੋਂ ਛੋਟੇ ਨੇ, ਪਰ ਪਿਆਰਿਓ ਜਨਮ ਤੋਂ ਹੀ ਆਪ ਬ੍ਰਹਮ ਗਿਆਨੀ ਨੇ, ਜਨਮ ਤੋਂ ਹੀ ਆਪ ਪਰਮੇਸ਼ਰ ਦਾ ਰੂਪ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲਖੋ ਨੇ ਜੀ ਧੰਨ ਬਾਬਾ। ਹੁਣ ਪ੍ਰਿਥੀ ਚੰਦ ਕਰਦਾ ਈਰਖਾ, ਗੱਦੀ ਤੇ ਹੱਕ ਮੇਰਾ ਬਣਦਾ ਹੈ। ਕਦੀ ਕੋਈ ਹੀਲਾ ਲਾਉਂਦਾ, ਕਦੀ ਕੋਈ ਕੰਮ ਕਰਦਾ ਕਿ ਮੈਂ ਬਸ ਗੱਦੀ ਤੇ ਬਹਿ ਜਾ, ਤੇ ਇਸੇ ਚੀਜ਼ ਨੂੰ ਮੁੱਖ ਰੱਖ ਕੇ ਇਹਦਾ ਮਿੱਤਰ ਸੀ ਪ੍ਰਿਥੀ ਚੰਦ ਦਾ ਸੁਲਹੀ ਖਾਂ। ਮੈਂ ਕੇਵਲ ਇੱਕ ਇਸ਼ਾਰਾ ਜਿਹਾ ਦੇਣਾ, ਉਹਨੂੰ ਦੱਸਿਆ ਕਿ ਬਈ ਇਦਾਂ ਗੱਦੀ ਤੇ ਹੱਕ ਤੇ ਮੇਰਾ ਬਣਦਾ, ਪਰ ਬਹਿ ਗੁਰੂ ਅਰਜਨ ਦੇਵ ਜੀ ਗਏ ਨੇ, ਤੂੰ ਇਉਂ ਕਰ ਗੁਰੂ ਅਰਜਨ ਦੇਵ ਜੀ ਤੇ ਹਮਲਾ ਕਰ ਤੇ ਮੈਨੂੰ ਗੱਦੀ ਦਵਾ। ਹੁਣ ਸੁਲਹੀ ਖਾਂ ਫੌਜਾਂ ਨੂੰ ਲੈ ਕੇ ਨਾ ਚੜ੍ਹਾਈ ਕਰਨ ਆ ਰਿਹਾ ਗੁਰੂ ਅਰਜਨ ਦੇ ਪਾਤਸ਼ਾਹ ਵੱਲ, ਤੇ ਜਦੋਂ ਪਤਾ ਲੱਗਾ ਸਿੱਖਾਂ ਨੂੰ ਆ ਕੇ ਮਹਾਰਾਜ ਨੂੰ ਦੱਸਿਆ, ਮਹਾਰਾਜ ਇਦਾਂ ਸੁਲਹੀ ਖਾਂ ਆ ਰਿਹਾ ਹੈ ਚੜ੍ਹਾਈ ਕਰਨ ਵਾਸਤੇ। ਮਹਾਰਾਜ ਕਹਿੰਦੇ ਸਾਡਾ ਤੇ ਉਹਦੇ ਨਾਲ ਵੈਰ ਹੈ ਹੀ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੁਰੂ ਅਰਜਨ ਦੇ ਪਾਤਸ਼ਾਹ ਤੇ ਮਿੱਠ ਬੋਲੜੇ ਦਾਤੇ ਨੇ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਮਿੱਠ ਬੋਲੜੇ ਦਾਤੇ ਮਹਾਰਾਜ ਕਹਿੰਦੇ ਸਾਡਾ ਤੇ ਉਹਦੇ ਨਾਲ ਵੈਰ ਹੈ ਹੀ ਕੋਈ ਨਹੀਂ। ਵੇਖੋ ਮਹਾਰਾਜ ਵੀ ਨਿਰਵੈਰ ਨੇ, ਸਾਨੂੰ ਸਿਖਾਈ ਵੀ ਨਿਰਵੈਰਤਾ ਹੈ।
कदी भी किसे नाल कोई वैर दी दीवार खड़ी ना करी। अवल अल्लाह नूर उपाया कुदरत के सब बंदे, एक नूर ते सब जग उपजिया कौन भले दो बंदे। कोई बोले राम राम, कोई खुदाए, कोई सेवे गुसाइयां, कोई अलाए। किसे नाल वैर नहीं, किसे नाल वैर नहीं। एक पिता एक सके हम बारक। सुनियो ध्यान नाल, आखो धन गुरु रामदास जी, धन गुरु रामदास। महाराज कहते साडा ते ओहदे नाल वैर है ही कोई नहीं। सिखो राय दिओ की कीता जावे। ते एक दो सिख पता की कहंदे, प्रथमे मता जे पतरी चलाऊं। महाराज इउं करो, ओनू चिट्ठी लिख के भेजो कि बई तेरा साडे नाल, साडा तेरे नाल कोई वैर नहीं, कोई लैना देना नहीं। तू क्यों चढ़ाई करन आ रहा है ते गलत कर रहे हैं। असी वैर नहीं कमा रहे तेरे नाल, तू चढ़ाई ना करना, हमला ना करना। जदों एक दो जाणियां ने यह सलाह दिती ना, प्रथमे मता, मता पकाया, प्रथमे मता जे पतरी चलावो। ते महाराज कहंदे ओदे अंदर हंकार सिर चढ़ चढ़ के बोलदा है। इह चिट्ठी नाल, इह पतरी नाल ओदा मन नहीं तब्दील होना। ते दो सिख होर राय देंदे, पता की महाराज इउं करदे आ, दो सिखां नूं ही भेज देने आ, वो जाके उहनूं समझाउण। दुत्तीए मतां दोए मां नुख पहुंचावो। दो सिखां नूं, दो बंदियां नूं भेजदे आ कि उहनूं जाके समझाउण कि बई तूं इदां हमला करना आ। ते महाराज गुरु अर्जन देव जी पता की कहंदे, कहण लगे दो बंदियां दे समझाउण नाल भी उहने समझना नहीं। ਪ੍ਰਿਥੀ ਚੰਦ ने बहुत ज्यादा भड़का दिता, बहुत ज्यादा। ते फिर एक दो जाने विचों कहंदे, तृतीय मतां किछ करों पाया। महाराज दसो फिर होर की उपाय करिए। आपस च राय करदे होर की उपाय हो सकदा है जिहदे नाल रुक जे। चिट्ठी नाल ओहदा मन तब्दील नहीं होना, दो बंदे भेजांगे ओहदा मन नहीं बदलना, उन्हें नहीं हमला करन तो बाज आउणा। की मता पकाइए, केड़ा ढंग तरीका अपनाइए जिहदे नाल ओह कंट्रोल च आ जे। तृतीय मतां किश करो उपाया। ते फिर अगों गुरु अर्जन देव पातशाह पता की कहंदे, मैं सब किश छोड़ प्रभ तू ही ध्याया। कहंदे कुछ होर ना करिए, आओ निरंकार परमेश्वर गुरु रामदास जी दे चरणां च मिल के अरदास करदे आ कि धन गुरु रामदास जी, निरंकार साईं जी आप ही विद बना दिओ, ओह हमला करन आवे ही ना। सत श्री अकाल। कहंदे सारे आसरे, सारे हीले वसीले हुण छड़ दिओ। चिट्ठियां दा भी दिमाग चों ख्याल कढ दिओ, बंदे भेजण दा भी दिमाग चों ख्याल कढ दिओ। हुण ते अपना आप सरैंडर करके गुरु रामदास नूं कहने आ, गुरु रामदास आपे बौड़ी कर, आपे विद बना, आपे बख्शिश कर। असी वैर कर नहीं रहे, वो धिर वैर कर रही है। साडा किसे नाल वैर नहीं, वो बिना वजह तो चढ़ाई करने वास्ते आ रहे ने। किरपा दा खाता खोल के आपे विद बना दे। देखो महाराज ने सानू जाचां सिखाइयां ने ढाल ढाल के। वो तू बाकी हीले वसीले करदा जदों कोई मुश्किल दा समा आ जाए, पर जिन्ने साथ देना ओदे वल तेरा ध्यान है ही कोई नहीं। मैं सब किश छोड़ प्रभ तू ही ध्याया। महाराज हुण ते मेरा आसरा तू ही है, तेरे तो बिना मैं किथे जावां, किहदा बूहा खड़कावां, किदे अगे जाके फरियाद करा। हुण तू आपे बौड़ी कर। इधरों अरदास करदे ने सतगुरु, ते उधरों सुलखी खां ਪ੍ਰਿਥੀ ਚੰਦ ਦਾ ਅੱਗ ਦਾ ਭੱਠਾ ਉਹ ਵੇਖਦਾ ਹੈ ਤੇ ਇੱਕਦਮ ਜਦੋਂ ਅੱਗ ਵੱਲ ਘੋੜੇ ਨੇ ਤੱਕਿਆ ਨਾ ਤੇ ਇੱਕਦਮ ਉਛਲਣਾ ਸ਼ੁਰੂ ਹੋਇਆ, ਕੰਟਰੋਲ ਤੋਂ ਬਾਹਰ ਹੋ ਗਿਆ ਤੇ ਸੁਲਖੀ ਖਾਂ ਘੋੜੇ ਸਮੇਤ ਹੀ ਘੋੜਾ ਭੱਜਿਆ ਭੱਠੇ ਵੱਲ ਤੇ ਘੋੜੇ ਸਮੇਤ ਸੁਲਖੀ ਖਾਂ ਅੱਗ ਦੇ ਵਿੱਚ ਸੜ ਕੇ ਸੁਆਹ ਹੋ ਗਿਆ। ਸਤਿ ਸ੍ਰੀ ਅਕਾਲ। ਅੱਗ ਵਿੱਚ ਸੜ ਕੇ ਸੁਆਹ ਹੋ ਗਿਆ, ਸੁਆਹ। ਤੇ ਤੁਹਾਨੂੰ ਪਤਾ ਮੁਸਲਮਾਨ ਧਰਮ ਦੇ ਵਿੱਚ ਅੱਗ ਵਿੱਚ ਸੜਨਾ ਇਹਨੂੰ ਨਾ ਪਾਕ ਗਿਣਿਆ ਜਾਂਦਾ, ਪਾਕ ਪਵਿੱਤਰ ਨਹੀਂ ਸਮਝਿਆ ਜਾਂਦਾ। ਹਿੰਦੂ ਵੀਰਾਂ ਵਿੱਚ ਸਿੱਖਾਂ ਵਿੱਚ ਜਦੋਂ
कोई चढ़ाई कर जावे अगन भेट हुंदा है, ते इन्हां विच अगन भेट नहीं करदे, ईसाइयां च मुसलमानां च दफनाउंदे ने। ते जदों शरीर किते अगन भेट हो जाए उहनूं कहंदे इह नापाक है। हुण ओहो ही सुलखी खां जिहड़ा बिना वजह तो ईरखा करदा है, बिना वजह तो निर्वैरां दे नाल वैर कमाउंदा है। ते जदों अरदास कीती, महाराज ने कोई बुरा नहीं सी ओहदा मंगिया, महाराज ने ते आ कहा सी ना कि कोई बिद बने, हमला करन ना आवे। पर वेखो परमेश्वर दी लीला, गुरु रामदास जी दी लीला, जेड़ा मिटाउण वास्ते आ रहा निर्वैरां नूं, ओहदा रिहा ही कख नहीं। आखो धन गुरु रामदास जी, धन गुरु रामदास जी। जेड़ा निर्वैर बंदे दे नाल वैर कमाउंदा है ना, परमेश्वर ते वेख रिहा है ना, ओह ते वेखदा है ना। जदों ओहदी लाठी चल रही है ना, आवाज नहीं आउंदी, ओह वेख रिहा। एक एक चीज नोट करदा, एक एक चीज। जदों प्यारिओ धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार न लखो ने जी, धन बाबा दीप सिंह जी, धन बाबा दीप सिंह जी। मेरी बेनती जे, जदों निर्वैरां दे नाल कोई वैर कमाउंदा ना, ओहदा आही हाल हुंदा है, आही। जदों महाराज गुरु अर्जन देव जी नूं पता लगा कि इदां गुरु रामदास परमेश्वर साईं निरंकार ने रख लई, ते महाराज ने फिर शब्द उच्चारिया, सुलही ते नारायण राख, सुलही का हाथ कोई न पहुंचे, सुलही होए मुआ ना पाक। आखो धन गुरु रामदास जी, धन गुरु रामदास जी। ये नापाक होके मरे है। गुरु रामदास जी ने पैज रख ली, पैज। मेरे कहण दा इशारा समझिओ, जदों असीं गुरु रामदास साईं दे उत्ते इदां दा भरोसा करांगे ना, फिर कदी भी साडी किते पिठ नहीं लगण देणगे। पर भरोसा गल्लां नाल ना करिए, अंदरों भरोसा रखिए। गुरु किरपा करे। समा हो रहा समाप्ति का। अज जो अमृत वेले दे समागमां विच देग विच नाल प्यारिओ लंगरां विच जो सेवावां चल रही ने बाबा दीप सिंह चैरिटेबल ट्रस्ट, उन्हां विच जिहड़े जिहड़े प्रेमियां ने तिलफुल योगदान पाया, गुरु रामदास जी बाबा दीप सिंह जी उन्हां नूं चढ़दियां कलां बख्शण, मेहरां करन, रहमतां करन, घर विच गुरसिੱਖੀ पूर्ण दे अरोगता, कारोबारां च बरकतां। मैं नाम बोल के हाजरी लवावांगा, तुसीं एक जकारा ला के सब नूं असीस दे देना कि गुरु रामदास जी सब दे बंधन कट्टण। अमरजोत कौर, जसकीरत कौर, प्रभ नूर सिंह, जगदीप सिंह, इन्हां सारियां दा अज जन्म दिन भी है। ते अरदास करियो, पूता माता की असीस, निमख न बिसरो तुमको, हर हर सदा भजो जगदीश। चाह दे लंगरां विच भी नाल जिन्हां ने हाजरियां लाइयां, सुखमनी साहिब सेवा सुसाइटी, ईस्ट मोहन नगर अमृतसर, बलविंदर सिंह जी जयंतीपुर, खुशमनप्रीत कौर सन ऑफ रणजीत सिंह जी, जसविंदर कौर जी, खुशमनप्रीत कौर डॉटर ऑफ रणजीत सिंह जी, जसविंदर कौर जी, भगवान सिंह जी, प्रभजीत सिंह जी, हरमेश सिंह जी गढ़ शंकर तो, हरदीप सिंह कैनेडा तो, परमिंदर सिंह, गुरविंदर सिंह, बलदेव सिंह बठिंडे तो, दिलप्रीत सिंह, जसप्रीत कौर इंग्लैंड तो, प्रभजोत सिंह भाटिया MP तो, गुरमेल सिंह नवां शहर, हर जस कौर न्यूजीलैंड तो। ये सारे प्रेमियां ने जो लंगरां विच, चाह दे लंगरां च, होर सारियां सेवावां विच योगदान पाया। एक जकारा ला के असीस दे दिओ जी। सत श्री अकाल। फतेह बुलाओ। वाहिगुरु जी का वाहिगुरु जी की फतेह। वाहिगुरु जी का खालसा, वाहिगुरु जी की फतेह। धन गुरु रामदास जी, धन बाबा दीप सिंह जी साध संगत जी, तुहाडे लई खुशी दी गल है। हुण हर ऐतवार नूं सवेरे 10 वजे तो शामी 4 वजे तक बाबा दीप सिंह जी दे घर, बाबा दीप सिंह चैरिटेबल ट्रस्ट, राम तीरथ रोड, श्री अमृतसर साहिब विखे चुपहरा जप तप समागम हुंदा है। और किवें बाबा दीप सिंह जी एक एक दे नाल वरतन लग पे ने। अगे महीने 'च एक बारी असीं चुपहरा करदे सां, हर महीने की 27 तरीक नूं। वो 27 वाला चुपहरा भी होया करेगा,
पर हुण 4 चुपहरे होर नाल बापू दीप सिंह जी ने साडी झोली 'च पाते। मान लो अगे कोई एक चुपहरा करदा सी, अपने मन 'च रखदा सी कि मैं 5 चुपहरिਆਂ ਦੀ हाज़री भरनी ते 5 महीने लगदे सी। हुण महाराज जी दी किरपा दे नाल ਜਿਹੜੀ अरदास 5 ਮਹੀਨਿਆਂ ਦੇ ਵਿੱਚ कबूल, ਉਹ 5 ਹਫ਼ਤਿਆਂ ਦੇ ਵਿੱਚ ਕੰਮ ਹੋ ਜਾਣਾ। और बाबा दीप सिंह जी ਤੁਹਾਨੂੰ ਸਭ ਨੂੰ ਪਤਾ ਹੈ, ਜਦੋਂ ਤੁਸੀਂ बजवीं भगती करते हो, जदों चौंकड़े मार के बहिंदे हो महाराज जी की मेहर दे नाल, और चुपहरा जप तप समागम दे विच जदों 5 जपजी साहिब जी के पाठ, 2 चौपाई साहिब जी के पाठ, 1 सुखमनी साहिब जी का पाठ, और जदों बजवीं भगती करते हो ना, तुहाडी बजवीं भगती का सदका हुंदा की है, तुसी चुपहरे कट्टदे हो, बाबा दीप सिंह जी तुहाडे घरां विच पहुँच के एक एक दे दुखां नूं कट्टदे ने, एक एक दी अरदास नूं कबूल करदे ने। आओ भागां वालिओ, मेरी बेनती हर ऐतवार नूं सवेरे 10 वजे जो राम तीरथ रोड सब ने पहुँचण की किरपालता करनी। हर ऐतवार नूं सवेरे 8 वजे बीबी कौलां जी भलाई केंद्र तरन तारण रोड तो जो बसां गड्डियां दा प्रबंध किया गया, जड़ियाँ तुहानूं राम तीरथ रोड लै भी आया करनगियां और वापसी ते छड्ड भी दिया करनगियां। और भुल्लिओ ना 9 वजे के करीब सारी संगत ने पहुँचना है। ये नहीं कि चुपहरा 10 वजे शुरू होना है, कोई 11 वजे आवे, कोई 12 वजे आवे, कोई 1 वजे, नहीं नहीं नहीं, 9 वजे के करीब सब ने पहुँच के तिल फुल लंगर प्रशाद छक के, जिवें स्कूल दे विच डिसिपलिन च आउंदे ने ना बच्चे, अनुशासन च आउंदे ने, बस उस तरह एक टाइम ते 9 वजे तक सब ने पहुँच के जो लंगर प्रशाद छकण तो बाद चौंकड़े मार के बह जाना। 10 तो लैके 4 वजे तक फिर चुपहरा जप तप समागम दीयां हाज़रियां भरनियां। और हर ऐतवार बाबा दीप सिंह जी इतना प्रतख वरतन लग पे ने, सब नूं पता है, एक एक दे बंधन नहीं कट रहे, एक एक नूं कईयां दे बंधन कट्टण वाला बना रहे ने। और ऐतवार दा दिन असीं क्यों चुने आ? सोमवार भी रख सकते, मंगलवार भी, कोई वार भी रख सकते, इहदे च कोई वहम भरम नहीं। ऐतवार दा दिन तां करके चुनिया गया कि छुट्टी दा दिन हुंदा है, इहदे विच फिर सारे पहुँच सकते ने। आओ हर ऐतवार नूं बाबा दीप सिंह जी दीयां खुशियां लैण वास्ते वही ना कत के बाबा दीप सिंह जी दे घर, बाबा दीप सिंह चैरिटेबल ट्रस्ट, दाता बंदी छोड़ पब्लिक स्कूल राम तीरथ रोड, श्री अमृतसर साहिब विखे पहुँचिया करो। ये सारा चुपहरा जप तप समागम जो साडे यूट्यूब चैनल भाई अमनदीप सिंह जी ऑफिशियल चैनल के उत्ते लाइव भी दिखाया जाता है, इसका लाभ सारे लेना जी। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। धन गुरु रामदास जी, धन बाबा दीप सिंह जी साध संगत जी। बेनती आप जियां दे चरणों दे विच दास दा बेटा हर सहज सिंह और बेटी हर सिफत कौर दोवां ने यूट्यूब के उत्ते चैनल बनाए ने, हर सहज सिंह व्लॉग्स ते हर सिफत कौर। मेरी बेनती ये दोवें चैनलों को सबसक्राइब भी करना और अगे शेयर भी करना। ਜਿਹੜੇ ਸਾਡੀ फैमिली ਦੇ ਨਾਲ जुड़ना चाहते हैं, परिवारक मैंबर बनना चाहते हैं, जरूर इस चैनल को सबसक्राइब करियो। दोवें चैनलों के उत्ते रोज़ बच्चे नवे नवे व्लॉग पाउंदे ने और संगतां बड़ियां असीसां दे रही, बड़ा प्यार दे रही ने। ये बेनती भुल्लिओ ना, हर सहज सिंह व्लॉग्स ते हर सिफत कौर व्लॉग ये चैनल को सबसक्राइब जरूर करियो। वाहिगुरू जी का खालसा, वाहिगुरू जी की फतेह।